ਅੱਜ ਅਮਰੀਕਾ ਦੇ ਸਭ ਤੋਂ ਵੱਧ ਜੋ ਖਬਰਾਂ ਉਹ ਡੈਬਟ ਸੀਲਿੰਗ ਕਰਜ਼ੇ ਨੂੰ ਵਧਾਉਣ ਨੂੰ ਲੈ ਕੇ ਹੈਗੀਆਂ। ਉਹ ਆਪਾਂ ਜੇ ਤੁਹਾਡੇ ਨਾਲ ਡਿਸਕਸ ਕਰਦੇ ਜਾਈਏ, ਨੈਗੋਸ਼ੀਏਸ਼ਨਸ ਇੱਕ ਵਾਰੀ ਫੇਰ ਅੱਜ ਡੈਮੋਕ੍ਰੈਟਿਕ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਕਾਂਗਰੈਸ਼ਨਲ ਰਿਪਬਲਿਕਨ ਕੈਮਰਨ ਮਕਾਰਥੀ ਦੇ ਵਿੱਚ ਅੱਜ ਸਵੇਰੇ ਫੇਰ ਸ਼ੁਰੂ ਹੋ ਗਈਆਂ ਆ ਤਾਂ ਕਿ ਯੂਐਸਏ ਦੀ ਜੋ ਡੈਬਟ ਲਿਮਟ ਆ, ਜੋ ਕਰਜ਼ੇ ਦੀ ਲਿਮਟ ਆ, ਉਸ ਨੂੰ 31.4 ਟ੍ਰਿਲੀਅਨ ਡਾਲਰ ਤੱਕ ਵਧਾਇਆ ਜਾ ਸਕੇ, ਕਿਸੇ ਤਰ੍ਹਾਂ ਦਾ ਕੈਟਾਸਟ੍ਰੋਫਿਕ ਡਿਫਾਲਟ ਨਾ ਹੋਵੇ। ਟ੍ਰੇਜਰੀ ਡਿਪਾਰਟਮੈਂਟ ਇਹ ਕਹਿ ਰਿਹਾ ਵੀ ਟਾਈਮ ਬਹੁਤ ਛੇਤੀ ਰਨ ਹੋ ਰਿਹਾ ਤੇ ਜੇ ਡੀਲ ਨਾ ਬਣੀ ਤੇ ਜੂਨ ਪਹਿਲੀ ਤੋਂ ਬਾਅਦ ਜੋ ਪੇਮੈਂਟਸ ਆ ਉਹ ਡਿਫਾਲਟ ਹੋ ਜਾਣਗੀਆਂ। ਸਭ ਤੋਂ ਜ਼ਿਆਦਾ ਅਸਰ ਇਹਨਾਂ ਦਾ ਮੈਡੀਕੇਅਰ ਜੋ ਬੈਨੀਫਿਟਸ ਮਿਲਦੇ ਹੈਗੇ ਆ, ਫੂਡ ਸਟੈਂਪਾਂ ਵਾਲੇ ਆ, ਉਹਨਾਂ ਦੇ ਉੱਤੇ ਹੋਊਗਾ। ਸੋ ਦੋਨੋਂ ਪਾਰਟੀਆਂ ਦੀ ਪੋਜੀਸ਼ਨ ਇਸ ਟਾਈਮ ਬੜੀ ਟਾਈਟ ਆ। ਕਾਂਗਰਸ ਦੇ ਵਿੱਚ ਰਿਪਬਲਿਕਨਸ ਦੀ 222 ਮੈਂਬਰਸ ਦੇ ਨਾਲ ਮੈਜੋਰਟੀ ਆ ਤੇ ਡੈਮੋਕ੍ਰੇਟਸ ਕੋ 213 ਆ ਤੇ ਸੈਨੇਟ ਦੇ ਵਿੱਚ 51 ਡੈਮੋਕ੍ਰੇਟ ਦੇ ਸੈਨੇਟਰ ਆ ਤੇ 49 ਰਿਪਬਲਿਕਨ ਦੇ ਸੈਨੇਟਰਸ ਹੈਗੇ ਆ। ਸੋ ਦੋਨਾਂ ਪਾਰਟੀਆਂ ਨੂੰ ਹੀ ਕਿਤੇ ਨਾ ਕਿਤੇ ਕਾਫੀ ਕੁਝ ਛੱਡਣਾ ਪਊਗਾ। ਇਹ ਜੋ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਆ ਪੇਅਰ, ਉਹਨਾਂ ਨੇ ਅੱਜ ਅਨਾਉਂਸ ਕੀਤਾ ਆ ਵੀ ਨੈਗੋਸ਼ੀਏਸ਼ਨ ਖਾਂਦੇ ਲਈ ਇਹ ਹੁਣ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਆ ਦੋਨਾਂ ਪਾਰਟੀਆਂ ਨੂੰ। ਤੇ ਜੇ ਡੈਬਟ ਲਿਮਟ ਇਨਕਰੀਜ਼ ਨਹੀਂ ਹੁੰਦੀ ਤੇ ਇਹਦਾ ਅਸਰ ਕਹਿੰਦੇ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਸਰਕਾਰ ਤੇ ਕਾਫੀ ਜ਼ਿਆਦਾ ਪਊਗਾ ਕਿਉਂਕਿ ਇਲੈਕਸ਼ਨ ਵਾਲਾ ਸੀਜ਼ਨ ਹੈ, ਜੀਅਰ ਆਣਾ ਹੈ ਮੁਰੇ ਤੇ ਉਹਦੇ ਉੱਤੇ ਬਹੁਤ ਅਸਰ ਪਊਗਾ। ਤੇ ਸਾਰੇ ਕਾਸੇ ਨੂੰ ਦੇਖਦੇ ਹੋਏ ਅੱਜ ਸਟਾਕ ਮਾਰਕੀਟ ਵੀ ਕਾਫੀ ਡਾਊਨ ਗਈ ਹੈਗੀ ਆ ਕਿਉਂਕਿ ਇੱਕ ਤਰ੍ਹਾਂ ਨਾਲ ਕਹਿੰਦੇ ਕੋਈ ਨੈਗੋਸ਼ੀਏਸ਼ਨ ਹੀ ਨਹੀਂ ਹੋ ਰਹੀ। ਦੋ ਇੱਕ ਟਾਈਮ ਦੇ ਉੱਤੇ 250 ਪੁਆਇੰਟ ਡਾਊਨ ਸੀ ਡਾਓ ਜੋਨ ਇੰਡਸਟਰੀਅਲ, ਨੈਸਡੈਕ 0.8% ਡਾਊਨ ਸੀ। ਕੈਮਰਨ ਮਕਾਰਥੀ ਉਹਨਾਂ ਨੇ ਸਵੇਰੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਦੱਸਿਆ ਵੀ ਅਸੀਂ ਬਹੁਤ ਦੂਰ ਆ ਹਜੇ ਨੈਗੋਸ਼ੀਏਸ਼ਨ ਦੇ ਵਿੱਚ, ਕਰ ਜ਼ਰੂਰ ਰਹੇ ਆ ਪਰ ਕਾਫੀ ਸਮਾਂ ਲੱਗ ਸਕਦਾ ਹੈਗਾ ਇਹਨੂੰ। ਤੇ ਟ੍ਰੇਜਰ ਸੈਕਟਰੀ ਜੈਨਟ ਜੈਲਨ ਨੇ ਪਹਿਲਾਂ ਵੀ ਵਾਰਨਿੰਗ ਦਿੱਤੀ ਆ, ਅੱਜ ਫੇਰ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਜੂਨ ਦੇ ਵਿੱਚ ਹਾਈਲੀ ਲਾਈਕਲੀ ਆ ਵੀ ਅਸੀਂ ਡਿਫਾਲਟ ਕਰ ਜਾਵਾਂਗੇ ਜੇ ਡੈਬਟ ਲਿਮਟ ਨੂੰ ਇਨਕਰੀਜ਼ ਨਾ ਕੀਤਾ ਗਿਆ। ਬਿਲਕੁਲ ਹਰਜੋਤ ਸਿੰਘ ਜੀ, ਅੱਜ ਦੋਨਾਂ ਧਿਰਾਂ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਦੇ ਵਿੱਚ ਇਹ ਰੁਕਾਵਟ ਆ ਗਈ ਆ। ਸੋ ਡੈਟ ਸੀਲਿੰਗ ਟਾਕਸ ਹਿਟ ਏ ਸਨੈਗ ਵੀ ਸਪੈਂਡਿੰਗ ਲੈਵਲਸ ਨੂੰ ਖਰਚਾ ਕਿੰਨਾ ਕਰਨਾ ਆ ਉਹਦੇ ਵਿੱਚ 8 ਦਿਨ ਰਹਿ ਗਏ ਆ। ਪੁੱਠੀ ਗਿਣਤੀ ਜਿਹੜੀ ਆ ਇਸ ਟਾਈਮ ਚੱਲ ਰਹੀ ਆ। ਵਾਈਟ ਹਾਊਸ ਤੇ ਹਾਊਸ ਰਿਪਬਲਿਕਨਸ ਇੱਕ ਵਾਰੀ ਫੇਰ ਕਿਸੇ ਨਾ ਸਮਝੌਤੇ ਦੇ ਉੱਤੇ ਪਹੁੰਚੇ ਨਜ਼ਰ ਆ ਰਹੇ ਆ। ਸੋ ਸਮਝੌਤਾ ਹੋਇਆ ਨਹੀਂ ਆ ਤੇ ਇੱਕ ਵਾਰੀ ਫੇਰ ਰੋਕ ਕੇ ਮਿਲਾ ਦਾ ਮੁੜ ਦੁਬਾਰਾ ਗੱਲਬਾਤ ਜਿਹੜੀ ਉਹ ਚੱਲੂਗੀ। ਇਸ ਟਾਈਮ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਇੰਡਸਟਰੀਅਲ ਜਿਹੜਾ ਡਾਓ ਜੋਨ ਆ ਉਹ ਤਕਰੀਬਨ 280 ਪੁਆਇੰਟ ਤੋਂ ਥੱਲੇ ਜਾ ਚੁੱਕਾ ਆ। ਕੱਲ ਦੇ ਜਿਹੜੇ ਉਹ ਮੁਕਾਬਲੇ ਨੈਸਡੈਕ ਵੀ ਜਿਹੜਾ ਆ 1% ਤੋਂ ਵੱਧ ਉਸ ਦੇ ਵਿੱਚ ਗਿਰਾਵਟ ਆ ਚੁੱਕੀ, 130 ਪੁਆਇੰਟ ਥੱਲੇ ਆ ਚੁੱਕਾ ਹੈ। ਸੋ ਟਾਕਸ ਕਹਿੰਦੇ ਆ ਸਪੀਡ ਬੰਪ ਉਹਨਾਂ ਦੇ ਆਇਆ। ਇੱਕ ਡੈਮੋਕ੍ਰੇਟ ਅਧਿਕਾਰੀ ਨੇ ਜਿਹੜੇ ਇਸ ਸਿਚੁਏਸ਼ਨ ਦੇ ਨਾਲ ਵਾਕਫ ਸੀ, ਉਸਨੇ ਜਿਹੜਾ ਉਹ ਦੱਸਿਆ ਆ। ਸੋ ਨੈਗੋਸ਼ੀਏਟਰਸ ਇਹ ਹੁਣ ਕਰਨਗੇ ਜਿੱਦਾਂ ਤੁਸੀਂ ਵੀ ਦੱਸਿਆ ਆ, ਇਹ ਹੁਣ ਦੋਨਾਂ ਹੀ ਧਿਰਾਂ ਨੂੰ ਕੁਛ ਜਿਹੜਾ ਉਹ ਛੱਡਣਾ ਪੈਣਾ ਆ। ਹੋ ਸਕਦਾ ਵੀ ਅੰਦਰ ਖਾਤੇ ਇਹ ਪਹਿਲੋਂ ਮਨ ਬਣਾ ਚੁੱਕੇ ਹੋਣ ਵੀ ਆਹ ਚੀਜ਼ਾਂ ਦੇ ਉੱਤੇ ਅਸੀਂ ਨੈਗੋਸ਼ੀਏਟ ਇਹਨੂੰ ਛੱਡ ਸਕਦੇ, ਇਹਨੂੰ ਕਰ ਸਕਦੇ ਆ। ਹੁਣ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਕਿਤੇ ਨਾ ਕਿਤੇ ਜਿਹੜੀਆਂ ਦੋਨੋਂ ਪਾਸੇ ਦੀਆਂ ਧਿਰਾਂ ਦੇ ਜਿਹੜੇ ਐਕਸਟ੍ਰੀਮ ਨੇ ਉਹ ਵੀ ਥੋੜੇ ਸ਼ਾਂਤ ਨਜ਼ਰ ਆ ਰਹੇ ਕਿਉਂਕਿ ਅੰਦਰ ਖਾਤੇ ਉਹ ਵੀ ਜਾਣਦੇ ਆ ਵੀ ਭਾਈ ਜੇ ਡੈਟ ਸੀਲਿੰਗ ਬ੍ਰੀਚ ਹੁੰਦੀ ਆ ਤੇ ਉਹਦੇ ਨਾਲ ਮੁਸ਼ਕਲਾਂ ਬਹੁਤ ਵਧਣੀਆਂ ਆ। ਡੈਟ ਸੀਲਿੰਗ ਦੇ ਬ੍ਰੀਚ ਹੋਣ ਦੇ ਖਦਸ਼ੇ ਦੇ ਚੱਲਦੇ ਆ ਇਸ ਟਾਈਮ ਜਿਹੜੇ ਟ੍ਰੈਜਰੀ ਬੌਂਡ ਦੇ ਜਿਹੜੇ ਯੀਲਡ ਆ ਉਹ ਕਹਿੰਦੇ 6% ਤੋਂ ਉੱਤੇ ਕਈ ਥਾਵਾਂ ਦੇ ਉੱਤੇ ਕ੍ਰਾਸ ਕਰ ਗਏ ਨੇ। ਸੋ ਕਿਉਂਕਿ ਲੋਕ ਇਹ ਸੋਚ ਰਹੇ ਆ ਵੀ ਭਾਈ ਹੋਰ ਕੁਝ ਹੋਵੇ ਨਾ ਹੋਵੇ, ਇਹਨਾਂ ਨੇ ਜਿਹੜੇ ਬੌਂਡ ਆ ਉਹਨਾਂ ਦੀਆਂ ਪੇਮੈਂਟਾਂ ਜਿਹੜੀਆਂ ਉਹ ਕਰਨਗੇ ਕਿਤੇ ਉਹ ਵੀ ਜਿਹੜੀਆਂ ਕਰਨੋਂ ਉਹ ਵਾਂਝੇ ਨਾ ਰਹਿ ਜਾਣ। 31.5 ਟ੍ਰਿਲੀਅਨ ਡਾਲਰ ਦਾ ਜਿਹੜਾ ਡੈਟ ਦੀ ਲਿਮਟ ਰੱਖੀ ਹੈਗੀ ਆ ਉਸ ਨੂੰ ਬ੍ਰੀਚ ਕਰਨ ਦੀਆਂ ਕਿਆਸ ਰਹੀਆਂ 7-8 ਦਿਨਾਂ ਦੇ ਵਿੱਚ ਹੋ ਸਕਦੀਆਂ ਹੈਗੀਆਂ। ਸੋ ਇਸ ਡੈਟ ਸੀਲਿੰਗ ਦੇ ਡਰਾਮੇ ਦੇ ਵਿੱਚ ਕਈ ਜਿਹੜੇ ਟੀ ਬਿਲਸ ਆ ਉਹ ਕਹਿੰਦੇ ਜੰਕ ਬੌਂਡਸ ਦੇ ਵਾਂਗੂ ਇਸ ਟਾਈਮ ਟ੍ਰੇਡ ਕਰ ਰਹੇ ਹੈਗੇ ਆ। ਐਕਸਪਲੇਨ ਕਰਨਾ
ਕਾਫੀ ਜਿਹੜਾ ਉਹ ਇਸ ਦੇ ਵਿੱਚ ਔਖਾ ਹੋ ਜਾਂਦਾ ਹੈ ਵੀ ਕੀ ਹੋਊਗਾ ਕੀ ਨਹੀਂ ਹੋਊਗਾ। ਡਾਕਟਰਾਂ ਦੇ ਆਫਿਸ, ਹਸਪਤਾਲ, ਇੰਸ਼ੋਰੈਂਸ ਕੰਪਨੀਜ਼, ਇਹਨਾਂ ਸਾਰਿਆਂ ਦੇ ਕੰਮਕਾਰ ਜਿਹੜੇ ਉਹ ਠੱਪ ਹੋ ਸਕਦੇ ਆ। ਮਾਸ ਲੇਆਫਸ, ਆਪਾਂ ਟੈਕ ਇੰਡਸਟਰੀ ਦੇ ਵਿੱਚ, ਬਾਇਓਟੈਕ ਦੇ ਵਿੱਚ, ਹੋਰ ਕਈ ਇੰਡਸਟਰੀ 'ਚ ਲੇਆਫ ਦੇਖ ਰਹੇ ਸੀਗੇ, ਪਰ ਡੈਟ ਸੀਲਿੰਗ ਬ੍ਰੀਚ ਹੋਣ ਤੋਂ ਬਾਅਦ 'ਚ ਇਹ ਜਿਹੜੀਆਂ ਮਾਸ ਲੇਆਫਸ ਹੋਰ ਕਈ ਥਾਵਾਂ ਦੇ ਉੱਤੇ ਆ ਸਕਦੀਆਂ ਆ। ਸੋ ਇਹਦੇ ਨਾਲ ਰਿਸੈਸ਼ਨ ਦਾ ਆਉਣਾ ਹੋਰ ਵੀ ਤੇਜ਼ ਹੋ ਜਾਊਗਾ। ਸੋ ਹੰਡਰਡਸ ਆਫ ਬਿਲੀਅਨਸ ਆਫ ਡਾਲਰ ਦੀ ਜਿਹੜੀ ਸਪੈਂਡਿੰਗ ਕਰਨੀ ਆ ਪਹਿਲੇ ਹੀ ਹਫ਼ਤਿਆਂ ਦੇ ਵਿੱਚ, ਪਹਿਲੇ ਹੀ ਦਿਨਾਂ ਦੇ ਵਿੱਚ, ਉਹ ਨਹੀਂ ਕਰ ਪਾਉਣਗੇ। ਸੋ ਇਹ ਇੱਕ ਬਹੁਤ ਵੱਡੀ ਇਸ ਟਾਈਮ ਚਿੰਤਾ ਜਿਹੜੀ ਉਹ ਹੋਊਗੀ, ਚਿੰਤਾ ਚੱਲ ਰਹੀ ਆ। ਸੋ ਆਪਾਂ ਦੱਸਿਆ ਸੀ 47 ਬਿਲੀਅਨ ਡਾਲਰ ਦੀ ਪੇਮੈਂਟ ਮੈਡੀਕੇਅਰ ਨੂੰ, 25 ਬਿਲੀਅਨ ਡਾਲਰ ਦੀ ਜਿਹੜੀ ਸੋਸ਼ਲ ਸਿਕਿਉਰਿਟੀ ਦੀਆਂ ਪੇਮੈਂਟਸ ਉਹ 2 ਜੂਨ ਨੂੰ ਜਿਹੜੀਆਂ ਉਹ ਜਾਣੀਆਂ ਆ। 401k ਸੋਸ਼ਲ ਸਿਕਿਉਰਿਟੀ ਦੇ ਚੈੱਕ, ਲੋਕਾਂ ਦੇ ਹੋਰ ਪਤਾ ਨਹੀਂ ਸਨੈਪ ਪ੍ਰੋਗਰਾਮ, ਫੂਡ ਦੇ ਜਿਹੜੇ ਪ੍ਰੋਗਰਾਮ ਆ, ਉਹ ਸਾਰਿਆਂ ਦੀ ਪ੍ਰੋਬਲਮ ਆਉਣੀ ਆ। 4 ਬਿਲੀਅਨ ਡਾਲਰ ਦੇ ਵਿੱਚ ਸੈਲਰੀਜ਼ ਜਿਹੜੀਆਂ ਉਹ ਜਾਣੀਆਂ, ਜਿਹੜੇ 2 ਮਿਲੀਅਨ ਫੈਡਰਲ ਵਰਕਫੋਰਸ ਹੈਗੀ ਆ। ਸੋ ਕਈ ਸਕੂਲ, ਉਹਨਾਂ ਦੀ ਜਿਹੜੀ ਫੰਡਿੰਗ ਆ ਉਹ ਰੁਕ ਸਕਦੀ ਆ। ਸੋ ਕਈ ਥਾਵਾਂ ਦੇ ਉੱਤੇ ਡਿਲੇਜ਼ ਜਿਹੜੇ ਉਹ ਹੋਣਗੇ। ਆਪਣੇ ਭਾਈ ਆਪੋ ਆਪਣੇ ਬੈਂਕ ਅਕਾਊਂਟਾਂ ਦੇ ਉੱਤੇ ਨਜ਼ਰ ਰੱਖਿਓ 1 ਜੂਨ ਤੋਂ ਬਾਅਦ ਦੇ ਵਿੱਚ ਕੀ ਇਸ ਦੇ ਵਿੱਚ ਬਣੂਗਾ ਜੇ ਡੈਟ ਸੀਲਿੰਗ ਬ੍ਰੀਚ ਹੋ ਜਾਂਦੀ ਆ। ਜੀ ਬਿਲਕੁਲ, ਹਰ ਰੋਜ਼ ਸਵੇਰੇ ਸ਼ਾਮ ਅਪਡੇਟ ਅਮਰੀਕਾ ਤੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਸੁਣਦੇ ਰਹੋ। ਜੋ ਵੀ ਅਪਡੇਟ ਹੋਊਗੀ, ਨੈਗੋਸ਼ੀਏਸ਼ਨ ਚੱਲ ਰਹੀਆਂ ਜ਼ੋਰਾਂ ਸ਼ੋਰਾਂ ਦੇ ਨਾਲ, ਉਹ ਤੁਹਾਡੇ ਨਾਲ ਆਪਾਂ ਸਭ ਤੋਂ ਪਹਿਲਾਂ ਸਾਂਝੀਆਂ ਕਰਾਂਗੇ।